पहला चक्कर है जी, पहला चक्कर। पहले चक्कर तो नहीं आने शुरू हुए? नहीं जी नहीं, चक्कर बड़ा वधिया लगा जिवें अपने घर आ गए हुए हैं, ऐ लगता जिवें अपने शहर 'च ही फिर रहे हैं जी। हाँ, कोई ओपरा नहीं लग्या इत्थे, हर एक बंदा इन्ना इज्जत करदा कोई हिसाब ही नहीं। ਇਹ ਸਾਨੂੰ ਦੋਣ ਉੱਥੇ ਉਪਰਾ ਲੱਗੇ ਇੱਥੇ ਸਾਨੂੰ ਐ ਲੱਗਦਾ ਜਿਵੇਂ ਅਸੀਂ ਆਪਦੇ ਸ਼ਹਿਰ 'ਚ ਆਪਦੇ ਘਰ ਫਿਰ ਰਹੇ ਹਾਂ। ਤੇ ਇੱਕ ਹੋਰ ਗੱਲ ਹੈ ਵੀ ਜਿਹੜੀਆਂ ਪਾਕਿਸਤਾਨ ਦੀਆਂ ਸੜਕਾਂ ਹੈ ਇਹ ਮੈਨੂੰ ਆਸਟ੍ਰੇਲੀਆ ਨਾਲੋਂ ਵੀ ਵਧੀਆ ਲੱਗੀਆਂ। ਪਤਾ ਨਹੀਂ ਜੀ ਸਾਨੂੰ ਖੂਨੀ ਰਿਸ਼ਤੇ ਸੀ, ਸਾਡਾ ਇਹ ਆਪਣਾ ਦੇਸ਼ ਸੀ, ਸਾਨੂੰ ਮਤਲਬ ਵਧੀਆ ਲੱਗ ਰਿਹਾ ਇਹ, ਸਾਨੂੰ ਕੋਈ ਐਂ ਲੱਗ ਜਿਵੇਂ ਅਸੀਂ ਆਪਦੇ ਘਰ ਫਿਰ ਰਹੇ ਹਾਂ। ਕੁਬਰੀ ਜ਼ਿਲ੍ਹਾ ਸੀ ਜੀ, 71 ਚੱਕ ਹੈ ਸਾਡਾ ਜੀ, ਸ਼ਾਹੀਵਾਲ ਜੀ। 71 ਚੱਕ ਸੀ ਜੀ, ਚੀਚਾ ਬਦਰੀ ਤੋਂ ਰੇਲ ਤੋਂ ਉਤਰ ਕੇ ਜਾਂਦੇ ਸੀ ਸਾਡੇ ਬਜ਼ੁਰਗ, ਚੀਚਾ ਬਦਰੀ ਸਟੇਸ਼ਨ ਲੱਗਦਾ ਸੀ ਨਾਲ ਸਾਨੂੰ। ਹਾਂ ਜੀ। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम अज आई है जी ननकाना साहब के बाज़ारां दे विच। ते साडे नाल चढ़दे पंजाब तो आए हुए साडे वीर, इन्हां दा नाम हैगा जी भोला सिंह। बड़ा सीधा सादा भोला भाला नाम है जी। ये अज भांडियां वाली दुकान च आए है ना, ते कुछ लिया भी कि या वैसे विजिट कराई? की लिया? 2 गिलास ले। गिलास ले हैं तुसीं? मैनूं लगदा चाह जिहड़ी गिलासां च पींदे है ना? ਸਾਨੂੰ ਨਹੀਂ ਚਾਹਤਾ ਅਸੀਂ ਬਾਟੀਆਂ 'ਚ ਪੀਂਦੇ, ਗਲਾਸਾਂ 'ਚ ਨਹੀਂ ਪੀਂਦੇ। ਜ਼ਿਆਦਾ ਇੰਡੀਆ ਵਾਲੇ गिलासां च पींदे आ। ਗਲਾਸ ਤੋਂ ਲੱਸੀ ਪੀਣ ਨੂੰ ਲੈ ਗਏ ਸ਼ੌਂਕ ਨਾਲ। ਅੱਛਾ, ਦਿਖਾਓ ਤਾਂ ਕਿਹੜੇ ਲੈ ਆਏ? ਆ ਦੇਖ ਵਾਹ ਜੀ ਵਾਹ, ਤਾਂ ਮੱਗੇ ਹੀ ਲੈ ਲੱਸੀ ਵਾਲੇ ਲਏ ਆ। ਕਿੰਨੇ ਦਾ ਦਿੱਤਾ? ਹੈ ਮੈਨੂੰ ਮਹਿੰਗੇ ਲੈ ਦੇ, 800 ਦੇ ਲਾਏ ਯਾਰ। 800 ਦੇ ਦੋ ਦੋ, ਲਏ? ਹਾਂ ਦੋ। ਸਟੀਲ ਮਹਿੰਗਾ ਵੀ 400 ਦਾ ਇੱਕ। ਸਟੀਲ ਮਹਿੰਗਾ ਬਹੁਤ ਹੋ ਗਿਆ। ਚਲੋ ਕਰਾਣੇ ਤੁਹਾਡੀ ਛੋਟ ਥੋੜੀ ਜੀ ਕਰਾਣੇ ਆ। ਅੱਛਾ ਜੀ। ਤੇ ਆਪਣਾ ਕਿਹੜੇ ਇਲਾਕੇ ਚੋਂ ਆਏ ਆ? ਅਸੀਂ ਰਾਜਸਥਾਨ ਚੋਂ ਆਏ, ਰਾਜਸਥਾਨ ਚ। ਰਾਜਸਥਾਨ ਰੇਤਲਾ ਇਲਾਕਾ ਹਨਾ? ਹਾਂਜੀ। ਨਹੀਂ ਜਿਹੜਾ ਗੰਗਾਨਗਰ ਜ਼ਿਲ੍ਹਾ ਹੈ ਤੇ ਹਨੂਮਾਨਗੜ੍ਹ ਜ਼ਿਲ੍ਹਾ ਹੈ, ਹਾਂ। ਇਹ ਨਹੀਂ ਰੇਤਲਾ, ਇਹ ਤਾਂ ਬਹੁਤ ਵਧੀਆ ਰੇਤ ਅੱਛਾ। ਹੈ, ਨਾਲੀ ਵਰਗਾ ਥਾਂ ਹੈ, ਅੱਛਾ, ਪੰਜਾਬ ਵਰਗੀ ਫਸਲ ਹੁੰਦੀ ਹੈ। ਰਾਜਸਥਾਨ ਦੇ ਇਸ ਦਫਾ ਆਇਆ ਨਹੀਂ ਤੇ ਜਿਹੜੇ ਗਾਹਾਂ ਰਹਿ ਜਾਂਦਾ ਰਾਜਸਥਾਨ ਜਿਹੜਾ ਗਾਂ ਰਹਿ ਜਾਂਦਾ ਬੀਕਾਨੇਰ ਬਣੀ, ਉਧਰ ਉਹ ਥੋੜਾ। ਬੀਕਾਨੇਰ ਦੇ ਢੱਗੇ ਬੜੇ ਮਸ਼ਹੂਰ ਆ। ਹਾਂ ਉਧਰ ਤੋਂ ਲੱਗੇ ਹੈਗੇ। ਹਾਂ ਜ਼ਿਮੀਂਦਾਰਾ ਕਰਦੇ ਆ? ਹਾਂਜੀ ਜ਼ਿਮੀਂਦਾਰ ਕਰਦੇ। ਤੁਹਾਡੇ ਜ਼ਿਮੀਂਦਾਰ ਹੁਣ ਕਿਦਾਂ ਢੱਗਿਆਂ ਨਾਲ ਕਰਦੇ ਜਾਂ ਟਰੈਕਟਰਾਂ ਨਾਲ? ਟਰੈਕਟਰਾਂ ਢੱਗੇ ਢੁੱਗੇ ਵੇਚਦੇ ਸਾਰੇ। ਹੁਣ ਤਾਂ ਟਰੈਕਟਰਾਂ ਨਾਲ, ਮੋਟਰਸਾਈਕਲਾਂ ਨਾਲ ਨਹੀਂ ਚੱਲਦਾ ਕੰਮ। ਭਾਈ ਜੀ ਰਹਿ ਗਏ ਜੀ, ਕੀ ਨਾਂ ਜੀ? ਗੁਰਵਿੰਦਰ ਸਿੰਘ। ਗੁਰਵਿੰਦਰ ਸਿੰਘ। ਆਪਾਂ ਕਿਹੜੇ ਏਰੀਏ ਤੋਂ? ਇਹ ਫਾਇਲਕਾ ਏਰੀਆ ਮੇਰਾ। ਫਾਜ਼ਿਲਕਾ ਏਰੀਆ? ਹਾਂਜੀ, ਅੱਛਾ। ਫਾਇਲਕਾ ਤੋਂ ਮੇਰਾ ਪਿੰਡ ਪੈਂਦਾ ਬਕੈਣ ਵਾਲਾ, 30-32 ਕਿਲੋਮੀਟਰ ਪੈਂਦਾ ਜੀ। ਹਾਂ ਤੇ ਆਪਣਾ ਕਿੰਨਾ ਚੱਕਰ ਆ? ਪਹਿਲਾ ਚੱਕਰ ਹੈ ਜੀ, ਪਹਿਲੇ ਪਹਿਲਾ ਚੱਕਰ। ਪਹਿਲੇ ਚੱਕਰ ਤਾਂ ਨਹੀਂ ਆਣੇ ਸ਼ੁਰੂ ਹੋਏ? ਨਹੀਂ ਜੀ ਨਹੀਂ, ਚੱਕਰ ਬੜਾ ਵਧੀਆ ਲੱਗਿਆ ਜਿਵੇਂ ਆਪਣੇ ਘਰ ਆ ਗਏ ਹੋਏ ਆ, ਐ ਲੱਗਦਾ ਜਿਵੇਂ ਆਪਣੇ ਸ਼ਹਿਰ 'ਚ ਹੀ ਫਿਰ ਰਹੇ ਹਾਂ ਜੀ। ਹਾਂ, ਕੋਈ ਓਪਰਾ ਨਹੀਂ ਲੱਗਿਆ ਇੱਥੇ, ਹਰ ਇੱਕ ਬੰਦਾ ਇੰਨਾ ਇੱਜ਼ਤ ਕਰਦਾ ਕੋਈ ਹਿਸਾਬ ਹੀ ਨਹੀਂ। ਸਾਡੇ ਨਾਲ ਜੇ ਫੋਰਸ ਵਾਲੇ ਇਹ ਵੀ ਬੜੀ ਸਾਡੀ ਮਦਦ ਕਰਦੇ ਆ। ਕੋਈ ਹਾਂ ਬਹੁਤ ਚੰਗੇ ਬੰਦੇ। ਹਾਂ ਬਹੁਤ ਬੀਮੇ। ਬਾਕੀ ਆਸਟ੍ਰੇਲੀਆ ਗਏ, ਸਾਨੂੰ ਦੋਣ ਉੱਥੇ ਉਪਰਾ ਲੱਗੇ ਇੱਥੇ ਸਾਨੂੰ ਐ ਲੱਗਦਾ ਜਿਵੇਂ ਅਸੀਂ ਆਪਦੇ ਸ਼ਹਿਰ 'ਚ ਆਪਦੇ ਘਰ ਫਿਰ ਰਹੇ ਹਾਂ। ਤੇ ਇੱਕ ਹੋਰ ਗੱਲ ਹੈ ਵੀ ਜਿਹੜੀਆਂ ਪਾਕਿਸਤਾਨ ਦੀਆਂ ਸੜਕਾਂ ਹੈ ਇਹ ਮੈਨੂੰ ਆਸਟ੍ਰੇਲੀਆ ਨਾਲੋਂ ਵੀ ਵਧੀਆ ਲੱਗੀਆਂ। ਮਤਲਬ ਜਿਹੜੇ ਮੋਟਰਵੇ ਨੇ ਬਹੁਤ ਸੋਹਣੇ ਨੇ। ਬੋਲੀ ਹੈ ਸਾਡੀ, ਬੋਲੀ ਰਲਦੀ ਆ, ਸਾਨੂੰ ਇੱਕ ਦੂਜੇ ਦੀ ਹਰ ਚੀਜ਼ ਸਮਝ ਆਉਂਦੀ ਆ। ਉੱਥੇ ਸਾਨੂੰ ਸਮਝ ਨਹੀਂ ਸੀ ਆਉਂਦੀ ਆਸਟ੍ਰੇਲੀਆ 'ਚ, ਉਹ ਤੇ ਇੰਗਲਿਸ਼ ਹੀ ਸਾਰੀ। ਇੱਥੇ ਸਾਨੂੰ ਐਡਾ ਵਧੀਆ ਲੱਗਿਆ ਜੀ, ਅਸੀਂ ਆਪਣੇ ਘਰ ਫਿਰਦੇ ਪਏ। ਆ ਦੇਖ ਲਓ, ਹੁਣ ਅਸੀਂ ਤੁਹਾਨੂੰ ਸ਼ੁਕਲ ਮੇਲਾ ਵੀ ਕਰਦੇ ਹਾਂ, ਤੁਹਾਨੂੰ ਪਤਾ ਲੱਗਦਾ। ਜੇ ਆਪਾਂ ਕਿਸੇ ਗੋਰੇ ਨਾਲ ਗੱਲ ਕਰਦੇ ਹੋ ਸਾਨੂੰ ਜੁਗਤਾ ਵੀ ਮਾਰੀ ਜਾਂਦਾ, ਸਾਨੂੰ ਕਿਹੜਾ ਪਤਾ ਲੱਗਣਾ? ਨਹੀਂ ਲੱਗਦੀ ਉਹਦੀ, ਕੋਈ ਸਮਝ ਨਹੀਂ ਸੀ ਆਉਂਦੀ। ਹਾਂ, ਖੰਗੂਰੇ ਨੂੰ, ਅੱਖ ਦੱਬਣ ਨੂੰ, ਹਰ ਸ਼ੈ ਨੂੰ ਸਮਝਦੇ। ਬਿਲਕੁਲ ਬਿਲਕੁਲ ਬਿਲਕੁਲ। ਇੱਥੇ ਤਾਂ ਆਪਣੇ ਵਰਗੇ ਸਾਰੇ ਹੀ, ਮੈਨੂੰ ਐਂ ਲੱਗਾ ਸਾਡੇ ਨਾਲ ਪੰਜਾਬੀ ਤੁਸੀਂ ਪਿਓਰ ਬੋਲਦੇ ਜੀ। ਮੁੰਡਿਆਂ ਨੂੰ ਕਰੋ ਵੀ ਗੇੜਾ ਗੂੜਾ ਲਾ ਕੇ ਜਾ। ਮੁੰਡੇ ਆਉਣਗੇ, ਮੁੰਡਾ ਆਸਟ੍ਰੇਲੀਆ ਜੀ ਆਏਗਾ ਤੇ ਫਿਰ ਨਵੀਂ ਨਸਲ ਨੂੰ ਆਉਣਾ ਚਾਹੀਦਾ, ਕਿਉਂਕਿ ਉਹਦਾ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਨਵੀਂ ਨਸਲ ਸੋਸ਼ਲ ਮੀਡੀਆ ਇਸਤੇਮਾਲ ਕਰਦੀ ਆ। ਤੁਸੀਂ ਆਨੇ, ਤੁਸੀਂ ਇੱਕ ਜੇ ਤੁਹਾਡੇ ਕੋਲ ਮੋਬਾਈਲ ਵੀ ਹੈ ਤਾਂ ਬਟਨ ਵਾਲਾ ਹੋਣਾ, ਕਿਸੇ ਕੋਲ ਟੱਚ ਆ। ਜੇ ਟੱਚ ਕਿਸੇ ਕੋਲ ਹੈਗਾ ਵੀ ਤਾਂ ਉਹਨੂੰ ਇਹ ਪਤਾ ਨਹੀਂ ਹੈਗਾ ਵੀ ਕਰਨਾ ਇਹਦਾ ਕੀ ਆ, ਬੜੀਆਂ ਤਸਵੀਰਾਂ ਹੀ ਖਿੱਚ ਲੂਗਾ। ਨਵੀਂ ਨਸਲ ਜਦੋਂ ਆਉਂਦੀ ਹੈ ਉਹ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੀ। ਉਹ ਸੋਸ਼ਲ ਮੀਡੀਆ ਜਿਹੜਾ ਉਹਨਾਂ ਦਾ ਬਹੁਤ ਸਾਰੀਆਂ ਚੀਜ਼ਾਂ ਨੂੰ ਕਲੀਅਰ ਕਰਦਾ ਆ। ਉਹ ਚੀਜ਼ਾਂ ਜਿਹੜੀਆਂ ਉੱਥੇ ਪੈਦਾ ਕੀਤੀਆਂ ਗਈਆਂ, ਪਾਕਿਸਤਾਨ ਨੂੰ ਇੱਕ ਮਾੜਾ ਮੁਲਕ ਬਣਾ ਕੇ ਪੇਸ਼ ਕੀਤਾ ਗਿਆ, ਉਹ ਚੀਜ਼ਾਂ ਕਲੀਅਰ ਕਰਦੀਆਂ। ਉਹ ਜਿਹੜੀ ਚੀਜ਼ ਸਾਹਮਣੇ ਅਸਲ ਹਕੀਕਤ ਆਉਂਦੀ ਆ ਨਾ ਜੀ। ਸਾਨੂੰ ਇਸ ਸਾਰੇ ਇਹ ਮੁਲਕ ਚੰਗਾ ਲੱਗਾ ਸੀ, ਭਾਵੇਂ ਮਲੇਸ਼ੀਆ ਵੀ ਗਏ ਆ, ਆਸਟ੍ਰੇਲੀਆ ਵੀ ਗਏ ਆ, ਪਰ ਪਾਕਿਸਤਾਨ ਵਰਗਾ ਦੇਸ਼ ਵਧੀਆ ਕੋਈ ਨਹੀਂ। ਇੱਥੇ ਇੱਜ਼ਤ ਮਾਨ ਇੰਨਾ ਹੈ ਕੁਛ। ਖੂਨੀ ਰਿਸ਼ਤੇ ਸੀ, ਪਤਾ ਨਹੀਂ ਜੀ ਸਾਨੂੰ ਖੂਨੀ ਰਿਸ਼ਤੇ ਸੀ, ਸਾਡਾ ਇਹ ਆਪਣਾ ਦੇਸ਼ ਸੀ, ਸਾਨੂੰ ਮਤਲਬ ਵਧੀਆ ਲੱਗ ਰਿਹਾ ਇਹ, ਸਾਨੂੰ ਕੋਈ ਐਂ ਲੱਗ ਜਿਵੇਂ ਅਸੀਂ ਆਪਦੇ ਘਰ ਫਿਰ ਰਹੇ ਹਾਂ।
ਇਹ ਤਾਂ ਜੀ ਦੇਖੋ ਜਿਹੜੇ ਲੋਕ ਉਧਰੋਂ ਉੱਠ ਕੇ ਆਏ ਆ ਜਾਂ ਇਧਰੋਂ ਲੋਕ ਉਧਰ ਉੱਠ ਕੇ ਗਏ ਆ, ਉਹਨਾਂ ਦੀ ਬੇਸ਼ੱਕ ਮੈਂ ਹੁਣ ਉਸ ਉਮਰ ਦਾ ਨਹੀਂ ਹੈਗਾ, ਮੇਰਾ ਜੰਮਪਲ ਇੱਥੋਂ ਦਾ ਆ, ਪਰ ਬੁੜਿਆਂ ਕੋ ਗੱਲਾਂ ਸੁਣ ਕੇ ਹੈਗਾ ਆ ਵੀ ਇੱਕ ਵਾਰੀ ਦੇਖਣਾ ਜ਼ਰੂਰ ਆ। ਇਹ ਚੀਜ਼ ਮੁੱਕ ਨਹੀਂ ਸਕਦੀ ਹੈਗੀ। ਬੜੇ ਚਿਰ ਤਮੰਨਾ ਸੀ ਦੇਖ ਕੇ ਆਉਣਾ, ਪਰ ਹੁਣ ਤਮੰਨਾ ਪੂਰੀ ਵੀਜ਼ਾ ਮਿਲਿਆ, ਹੁਣ ਅਸੀਂ ਆਏ। ਸਾਡਾ ਹੁਸ਼ਿਆਰਪੁਰ ਸੀ। ਅੱਛਾ ਜੀ, ਚਲੋ। ਇੱਥੇ ਮਿੰਟਕੁਬਰੀ ਜ਼ਿਲ੍ਹਾ ਸੀ ਜੀ। ਅੱਛਾ, 71 ਚੱਕ ਹੈ ਸਾਡਾ ਜੀ, ਸ਼ਾਹੀਵਾਲ ਕੀ ਨੰਗਲ ਪਿੰਡ ਦਾ ਨਾਮ? 71 ਚੱਕ ਸੀ ਜੀ। ਚੇਚਾ ਬਦਰੀ ਤੋਂ ਰੇਲ ਤੋਂ ਉਤਰ ਕੇ ਜਾਂਦੇ ਸੀ ਸਾਡੇ ਬਜ਼ੁਰਗ, ਚੇਚਾ ਬਦਰੀ ਸਟੇਸ਼ਨ ਲੱਗਦਾ ਸੀ ਨਾਲ ਸਾਨੂੰ। ਹਾਂ ਜੀ। ਆਸ ਕਰਦੇ ਹਾਂ ਜੀ ਅਗਰ ਤੁਹਾਡੇ ਕੋਲ 71 ਚੱਕ ਦਾ ਬੰਦਾ ਸਾਡੀ ਵੀਡੀਓ ਦੇਖਦਾ ਹੋਇਆ ਤਾਂ ਤੁਹਾਨੂੰ ਸਾਡੇ ਨੰਬਰ ਤੇ ਰਾਬਤਾ ਕਰਕੇ ਤੁਹਾਡੇ ਪਿੰਡ ਦੀ ਵੀਡੀਓ ਜ਼ਰੂਰ ਭੇਜੇਗਾ। ਆਪਣਾ ਨੰਬਰ ਬੋਲ ਦਿਓ ਜੇ ਤੁਹਾਡਾ ਰਾਬਤਾ ਕਰਨਾ। ਮੇਰਾ 94 177 25 185, 94 177 25 185। ਇਹ ਨੰਬਰ ਤੋਂ ਪਹਿਲੇ ਜੀ ਜਮਾ 91 ਜਾਂ 0091 ਜ਼ਰੂਰ ਲਾਣਾ ਤਾਂ ਕਿ ਉਹ ਕੰਟਰੀ ਕੋਡ ਜਿਹੜਾ ਲਾਉਣ ਤੋਂ ਬਾਅਦ ਤੁਹਾਡੀ ਕਾਲ ਮਿਲ ਸਕੇ। ਪਹਿਲੀ ਵਾਰੀ ਆਏ ਜਾਂ ਪਹਿਲੇ ਵੀ ਆਏ? ਪਹਿਲੀ ਵਾਰੀ ਆਏ। ਹਾਂਜੀ ਹਾਂਜੀ, ਪਹਿਲੀ ਵਾਰੀ ਆਏ। ਕੌਣ ਕੌਣ ਆਇਆ ਨਾਲ? ਨਾਲ ਤਾਂ ਰਿਸ਼ਤੇਦਾਰ ਆਇਆ ਇੱਕ, ਤੇ ਆਪਣੇ ਪਿੰਡ ਚੋਂ ਘਰਾਂ ਚੋਂ ਬੁੜੀਆਂ ਆਈਆਂ। ਆਪਣੇ ਪਿੰਡ ਦਾ ਨਾਮ? ਮਨ ਵਾਲਾ ਪੱਕਾ ਸਾਰਨਾ ਕੋਲੇ। ਆਲੇ ਦੁਆਲੇ ਗੁਆਂਢੀ ਪਿੰਡ ਕਿਹੜੇ ਕਿਹੜੇ? ਆਲੇ ਦੁਆਲੇ ਗੁਆਂਢੀ ਇੱਕ ਤਾਂ ਨੇੜੇ ਪੱਕਾ ਭਾਦੋਂ ਵਾਲਾ ਰਹਿ ਜਾਂਦਾ, ਗੋਲੂ ਵਾਲਾ ਰਹਿ ਜਾਂਦਾ, ਹਨੂਮਾਨਗੜ੍ਹ ਰਹਿ ਜਾਂਦਾ। ਅੱਛਾ, ਖਾਰਾ ਚੱਕ ਹੈ, ਹਾਂ। ਪਾਲੇ ਢਾਣੀ ਹੈ ਇਹ ਪਿੰਡ। ਆਪਣੇ ਬਡਾਰੂ ਇੱਥੋਂ ਗਏ ਸੀ ਜਾਂ ਉੱਥੋਂ ਦੇ ਹੀ ਆ? ਬਡਾਰੂ ਆਪਣੇ ਪੰਜਾਬ ਦੇ, ਪੰਜਾਬ ਪਿੰਡ ਵੀ ਬਣ ਵਾਲੇ ਸੀ। ਅੱਛਾ, ਉੱਥੇ ਉਹ ਸਾਬੋ ਕੀ ਤਲਵੰਡੀ ਅੱਛਾ ਅੱਛਾ ਅੱਛਾ। ਪਿੱਛੇ ਤੋਂ ਪੰਜਾਬ ਕਿੱਦਾਂ ਲੱਗਾ ਇੱਥੇ ਆ ਕੇ? ਬਹੁਤ ਵਧੀਆ ਲੱਗਿਆ ਜੀ। ਕਿਸ ਪੱਖੋਂ? ਬਹੁਤ ਵਧੀਆ ਮੋਹ ਕਰਦਾ, ਹਰੇਕ ਬੰਦਾ ਬਹੁਤ ਮੋਹ ਕਰਦਾ ਸਾਡਾ। ਦੁਕਾਨ ਵਾਲਾ ਵੀ, ਗੁਰਦੁਆਰੇ ਵਾਲੇ, ਪੁਲਿਸ ਭਾਈ ਵੀ, ਸਾਰੇ ਬਹੁਤ ਮੋਹ ਕਰਦੇ। ਹਾਂ, ਬਹੁਤ ਮੋਹ ਕਰਦੇ। ਕੋਈ ਡਰ ਖੌਫ ਤਾਂ ਨਹੀਂ ਪਾਇਆ ਨਾ, ਕਿਸੇ ਨਾ, ਨੇ ਆਣ ਲੱਗੇ ਸਾਨੂੰ ਪਾਕਿਸਤਾਨ ਦਾ ਵੀਜ਼ਾ ਲਵਾ ਲਿਆ ਕਿ ਨਾ ਜੀ ਨਾ, ਉਹ ਤਾਂ ਫਿਰ ਆਪਦੇ ਘਰ ਦੇ ਤਾਂ ਕਰਦੇ ਹੁੰਦੇ, ਹੋਰ ਤਾਂ ਨਹੀਂ। ਹੋਰ ਤਾਂ ਨਹੀਂ ਵੀ ਜਵਾਕ ਚੱਲੇ, ਬੁੜੀਆਂ ਦਾ ਦਿਲ ਥੋੜਾ ਹੁੰਦਾ ਜ਼ਿਆਦਾ ਤਾਂ। ਬੁੜੀਆਂ ਦਾ ਦਿਲ ਤਸੱਲੀ ਤੁਸੀਂ ਦਿੱਤੀ ਹੋਣੀ ਹੈ ਨਾ। ਬੁੜੀਆਂ ਦਾ ਫਿਰ ਆਈ ਹੈ ਜਦੋਂ ਹੁੰਦੇ 5-4 ਜਣੇ ਹੁੰਦੇ। ਉਹਦਾ ਮਾਲਕ ਨੂੰ ਪਤਾ ਹੈ, ਹਜੇ ਕਿਹੜਾ ਆਪਾਂ ਨੂੰ ਪਤਾ ਹੈ ਕਿ ਨਹੀਂ। ਉਮੀਦ ਤੇ ਦੁਨੀਆ ਕਹਿ ਹਾਂ, ਉਮੀਦ ਤਾਂ ਹੈਗੀ, ਉਮੀਦ ਤਾਂ ਹੈਗੀ, ਪਰ ਇਸ ਗੱਲ ਦਾ ਆਪਾਂ ਨੂੰ ਪਤਾ ਨਹੀਂ ਵੀ ਇੱਥੋਂ ਉਹ ਨਹੀਂ ਪਤਾ, ਇੱਕ ਸਕਿੰਟ ਦਾ ਨਹੀਂ ਇਹ ਸੈਂਟ ਦਾ ਨਹੀਂ ਪਤਾ। ਹੁਣ ਠੀਕ ਹੈ ਵੀ ਆਪਾਂ ਤੁਰੀ ਫਿਰਦੀ ਦੁਨੀਆ ਕਿ ਨਹੀਂ। ਵਪਾਰ ਅਗਰ ਪਾਕਿਸਤਾਨ ਦਾ ਇੰਡੀਆ ਦਾ ਹੋਵੇ ਤਾਂ ਤੁਸੀਂ ਕੀ ਕਹਿੰਦੇ ਹੋਣਾ ਚਾਹੀਦਾ? ਵੀ ਉਹ ਤਾਂ ਹੋਣਾ ਚਾਹੀਦਾ ਹੈ, ਕੋਈ ਤਾਂ ਕੋਈ ਡਰ ਨਹੀਂ। ਇੱਕ ਮੈਂ ਵੀ ਬੇਨਤੀ ਕਰ ਦਿਓ, ਇੱਕ ਮੈਂ ਵੀ ਬੇਨਤੀ ਕਰਨਾ ਚਾਹੁੰਦਾ। ਮੈਂ ਵੀ ਪਿੰਡ ਮੰਡੀ ਵਾਲਿਆਂ ਨੂੰ, ਉੱਥੋਂ ਸਾਡੇ ਵੱਡੇ ਗਏ ਸਨ, ਜੇ ਕੋਈ ਉੱਥੇ ਮੇਰਾ ਵੀਰ ਸਾਡੇ ਵੱਡਿਆਂ ਵਡੇਰਿਆਂ 'ਚ ਕੋਈ ਬੈਠਾ ਹੋਵੇ, ਜਿਵੇਂ ਨਾਲ ਹਾਨੀਆਂ ਨਹਾਲੀ ਰਲ ਕੇ ਚੱਲਦੇ ਹੋਣ, ਇੱਕ ਦੂਜੇ ਨਾਲ ਖੇਡੇ ਹੋਣ, ਤੇ ਜਾਂ ਉੱਥੋਂ ਦੀ ਜਿੰਨੀ ਵੀ ਜਨਰੇਸ਼ਨ ਹੈ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹ ਸਾਡੇ ਨਾਲ ਰਾਬਤਾ ਕਰਨ। ਜਿਹੜਾ ਮੇਰਾ ਨੰਬਰ ਹੈ 98 142 50 984। ਤੇ ਸਾਡੇ ਵੱਡਿਆਂ ਵਡੇਰਿਆਂ ਦਾ ਨਾਲ ਇੱਕ ਖੂਹ ਹੈ ਪਿੰਡ ਦੇ ਨਾਲ, ਸਰਦਾਰ ਲਹਿਣਾ ਸਿੰਘ ਦਾ ਖੂਹ ਸੀ, ਤੇ ਨਾਲ ਗੁਰਦੁਆਰਾ ਸਾਹਿਬ ਸੀ, ਤੇ ਨਾਲ ਹੀ ਸਾਡਾ ਉੱਥੇ ਇੱਕ ਪੱਕਾ ਮਕਾਨ ਸੀ। ਤੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਨਿਮਰਤਾ ਸਹਿਤ ਉਹ ਸਾਡੇ ਨਾਲ ਰਾਬਤਾ ਕਰਨ, ਤੇ ਇੰਨੀ ਕੁ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ। ਇਹਨਾਂ ਦੇ ਵੀ ਨੰਬਰ ਤੋਂ ਪਹਿਲੇ ਕੋਡ ਕੰਟਰੀ ਕੋਡ 0091 ਜਾਂ ਜਮਾ 91 ਜ਼ਰੂਰ ਲਾ ਲਿਓ। ਤੇ ਬਾਕੀ ਲਹਿਣਾ ਸਿੰਘ ਦੀ ਗੱਲ ਕੀਤੀ ਹੈ, ਇੱਕ ਬਿਲਕੁਲ ਨਨਕਾਣਾ ਸਾਹਿਬ ਦੇ ਨਾਲ ਪਿੰਡ ਆ ਲਹਿਣਾ ਸਿੰਘ, ਉਹ ਵੀ ਇੱਕ ਇੱਥੇ ਇਸ ਤਰ੍ਹਾਂ ਦਾ ਪਿੰਡ ਹੈਗਾ ਆ। ਤੇ ਨਹੀਂ, ਉਹ ਤਾਂ ਇਹਦੇ ਬਾਰੇ ਤਾਂ ਮੈਨੂੰ ਇੰਨਾ ਨਹੀਂ ਪਤਾ ਲਸਾਰੀ ਸਾਹਿਬ। ਤੇ ਮੈਂ ਸਾਡਾ ਜਿਹੜਾ ਵੱਡਿਆਂ ਵਡੇਰਿਆਂ ਦਾ ਪੁਰਖਿਆਂ ਦਾ ਪਿੰਡ ਆ ਉਹ ਢੋਲਣ ਮੰਡੀ ਹੈ। ਤੇ ਇੱਕ ਦਿਨ ਤਾਂ ਮੈਨੂੰ ਫੋਟੋਆਂ ਕਿਸੇ ਨੇ ਭੇਜੀਆਂ ਸੀ, ਤੇ ਮੈਂ ਉਹ ਨੰਬਰ ਕੰਟੈਕਟ ਕੀਤਾ ਸੀ, ਪਰ ਮੇਰਾ ਉਹਨਾਂ ਨਾਲ ਕੰਟੈਕਟ ਹੋਇਆ ਨਹੀਂਗਾ। ਇੱਕ ਜੀ ਲਹਿਣਾ ਸਿੰਘ ਮਜੀਠੀਆ ਵੀ ਹੋਇਆ, ਉਹਨਾਂ ਵਿੱਚੋਂ ਨਾ ਕੋਈ ਹੋਵੇ। ਜਦੋਂ ਸਿੱਖ ਰਾਜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਉਹ ਮੰਤਰੀ ਸੀ, ਤੇ ਲਹਿਣਾ ਸਿੰਘ ਮਜੀਠੀਆ, ਉਹਨੇ ਨਾ ਕੋਈ ਇੱਥੇ ਕੋਈ ਉਹਦੀ ਜਗ੍ਹਾ ਹੋਵੇ। ਹਾਂਜੀ ਹਾਂਜੀ। ਸਾਡਾ ਪਿੰਡ ਵੀਰ ਜੀ ਸ਼ੇਖਪੁਰਾ ਜ਼ਿਲ੍ਹਾ ਹੈ, ਤੇ ਕੁਜਰਾ ਜਿਹੜਾ ਆਪਣਾ ਦੂਜਾ ਵਿਰਕ ਪਿੰਡ ਹੈ, ਵਰਨ ਪਿੰਡ ਜਿਹੜਾ ਬਾਬੇ ਸੱਤੋ ਪੀਰ ਦੀ ਜਗ੍ਹਾ ਬਣੀ ਹੋਈ ਹੈ। ਸਾਨੂੰ ਇੰਨੇ ਕੋਈ ਨਿਸ਼ਾਨੀ ਹੈ, YouTube ਦੇ ਤੁਹਾਡੇ ਚੈਨਲ ਵੇਖੀਦੇ ਨੇ, ਉਹਦੇ ਤੇ ਪਤਾ ਲੱਗਦਾ ਇਹਦਾ ਨਾ। ਤੇ ਉਹ ਇੱਥੋਂ ਨੇੜੇ ਹੀ ਆਉਂਦੇ ਨੇ ਵੀ 30-35 ਕਿਲੋਮੀਟਰ, ਜੇ ਕਿਤੇ ਆਗਿਆ ਮਿਲ ਗਈ ਸਾਨੂੰ ਤੇ ਅਸੀਂ ਜ਼ਰੂਰ ਹੁਣ ਹੋ ਕੇ ਆਵਾਂਗੇ। ਜੀ ਇਹ ਤਾਂ ਗਵਰਨਮੈਂਟ ਦੇ ਕੰਮ ਆ ਨਾ, ਆਗਿਆ ਬਹੁਤ ਮੁਸ਼ਕਲ ਮਿਲਣੀ, ਕਿਉਂਕਿ ਇੱਕ ਰੂਟ ਦਿੱਤਾ ਗਿਆ, ਤੁਸੀਂ ਰੂਟ ਤੋਂ ਬਾਹਰ ਨਹੀਂ ਜਾ ਸਕਦੇ। ਬਾਕੀ ਸਾਡੀ ਆਪਣੇ ਦੇਖਣ ਵਾਲਿਆਂ ਅੱਗੇ ਇਹੀ ਗੁਜ਼ਾਰਿਸ਼ ਹੈ ਕਿ ਇਹ ਜਿਹੜੇ ਬੰਦੇ ਆਪਣਾ ਪਿੰਡ ਦੇਖਣਾ ਚਾਹੁੰਦੇ, ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵੀਡੀਓ ਬਣਾ ਕੇ ਕਿਸੇ ਤਰ੍ਹਾਂ ਇਹਨਾਂ ਦੇ ਪਿੰਡ ਦਿਖਾਏ ਜਾਣ। ਸਾਡੇ ਨਾਲ ਜੁੜੇ ਰਹੋ ਜੀ, ਤੁਹਾਨੂੰ ਮਜ਼ੀਦ ਵੀਡੀਓ ਇਸੇ ਤਰ੍ਹਾਂ ਹੀ ਨਨਕਾਣਾ ਸਾਹਿਬ ਦੀਆਂ ਦਿਖਾਉਂਦੇ ਰਹਿੰਦੇ ਜੀ। ਰੱਬ ਰਾਖਾ।